बड़े दनाह बंदे ने लोग इन्हां कोलों पुराने वक्त दीयां गल्लां कहावतां मुहावरे सुनते हैं ते बड़े खुश होंदे ने ते और जिहड़ी जिंदगी इन्हां हंडाई है जनाब कमाल दी जिंदगी हंडाई। मां मर गई पोह दे पाले ते धी दा नां निग्गी। हाँ जी बाबा जी ए दसो जी एदा की हासिल मुकाम है? ਇਹਦਾ ਅਸਲ ਗੱਲ ਇਹ ਵੇ ਵੀ ਮਾੜੇ ਹਨ ਗਰੀਬ ਸਨ जी जी ਤੇ ਘਰ ਰਜਾਈ ਆ ਨਹੀਂ ਸੀ ठीक है। ਤੇ ਉੱਤੋਂ ਮਹੀਨਾ ਆ ਗਿਆ ਪੋਹ ਦਾ। वालेकुम दोस्तों की हाल चाल है? ठीक हो? मैं जी ਤੁਹਾਡਾ ਦੋਸਤ ਸੁਲਤਾਨ ਸ਼ੇਖ ਪੰਜਾਬ ਦੇ ਖੂਬਸੂਰਤ ਸੰਧੀ ਸ਼ਹਿਰ ਸਿਆਲਕੋਟ ਤੋਂ ਤੇ ਤੁਸੀਂ ਵੇਖਣ ਦੇ ਹੋ ਮੇਰਾ YouTube ਚੈਨਲ ਆਪਣਾ ਪੰਜਾਬੀ ਵਲੌਗ। ਮੇਰੇ ਨਾਲ ਜਨਾਬ ਬਾਬਾ ਜੀ ਮੌਜੂਦ ਨੇ, ਜਨਾਬ ਬਾਬਾ ਜੀ ਪਰਸਰਾਮ ਸਾਹਿਬ ਤੇ ਮਾਸ਼ਾਅੱਲਾ ਸਾਡੇ ਪਿੰਡ ਦੇ ਵਿੱਚ ਉਮਰ ਰਸੀਦਾ ਬੰਦੇ ਨੇ, ਅਕਲੋ ਫਰਾਸਤ ਦੇ ਜਨਾਬ ਮਾਲਕ ਨੇ ਤੇ ਬੜੇ ਦਨਾਹ ਬੰਦੇ ਨੇ। ਲੋਕ ਇਹਨਾਂ ਕੋਲੋਂ ਪੁਰਾਣੇ ਵਕਤ ਦੀਆਂ ਗੱਲਾਂ ਕਹਾਵਤਾਂ ਮੁਹਾਵਰੇ ਸੁਣਦੇ ਨੇ ਤੇ ਬੜੇ ਖੁਸ਼ ਹੁੰਦੇ ਨੇ ਤੇ ਔਰ ਜਿਹੜੀ ਜ਼ਿੰਦਗੀ ਇਹਨਾਂ ਹੰਡਾਈ ਹੈ ਜਨਾਬ ਕਮਾਲ ਦੀ ਜ਼ਿੰਦਗੀ ਹੰਡਾਈ ਹੈ। ਤੇ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਇਹਨਾਂ ਦਾ ਸੁਣਾਵਾਂਗੇ ਸ਼ੇਰ ਤੇ ਉਸ ਤੋਂ ਬਾਅਦ ਜਨਾਬ ਅਸੀਂ ਇਹਨਾਂ ਦੇ ਨਾਲ ਮੁਹਾਵਰੇ ਬੋਲਾਂਗੇ ਜਿਨ੍ਹਾਂ ਦਾ ਜਨਾਬ ਇਹ ਦੇਣ ਦੇ ਜਵਾਬ ਤਰਜਮਾ ਉਹਦਾ ਕਰਨ ਦੇ। ਜੀ ਬਾਬਾ ਜੀ ਸਭ ਤੋਂ ਪਹਿਲਾਂ ਸ਼ੇਰ ਸੁਣਾਓ ਜੀ ਸਾਡੇ ਦੋਸਤ। ਜੀਮ ਜਿਉਂਦਿਆਂ ਨੂੰ ਕਾਹਨੂੰ ਮਾਰਨਾ ਹੈ, ਵਾਹ। ਜੇ ਤੂੰ ਮੋਇਆਂ ਨੂੰ ਨਹੀਂ ਜਵਾਨ ਜੋਗਾ ਤੇ ਰਲਿਆਂ ਰੂਹਾਂ ਨੂੰ ਕਿਉਂ ਵਿਛੋੜਨਾ ਹੈ। ਜੇ ਤੂੰ ਵਿਛੜੇ ਨਹੀਂ ਮਿਲਾਨ ਜੋਗਾ ਤੇ ਬੂਹੇ ਆਏ ਫਕੀਰ ਨੂੰ ਵੀ ਕਿਉਂ ਦੇ ਝਿੜਕਾਂ। ਜੇ ਤੂੰ ਪੱਲਿਓ ਖੈਰ ਨਹੀਂ ਪਾਣ ਜੋਗਾ ਤੇ ਬਾਬਾ ਬਿਧੀ ਚੰਦਾ ਬਦੀਆਂ ਹੀ ਬੰਦ ਕਰ ਛੱਡ। ਜੇ ਤੂੰ ਨੇਕੀਆਂ ਨਹੀਂ ਕਮਾਣ ਜੋਗਾ। ਵਾਹ ਜੀ ਵਾਹ ਵਾਹ। ਲਓ ਜੀ ਬਾਬਾ ਜੀ ਉਹਨਾਂ ਦੇ ਸ਼ੇਰ ਦੇ ਉੱਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਸ਼ੇਰ ਤੁਹਾਨੂੰ ਕਿਹਦਾ ਲੱਗਾ। ਤੇ ਹੁਣ ਅਸੀਂ ਜਨਾਬ ਇਹਨਾਂ ਦੇ ਨਾਲ ਆਪਣੇ ਸਵਾਲ ਜਵਾਬ ਕਰਨੇ ਆ। ਮਾਂ ਮਰ ਗਈ ਪੋਹ ਦੇ ਪਾਲੇ ਤੇ ਧੀ ਦਾ ਨਾਂ ਨਿੱਗੀ। ਹਾਂਜੀ ਬਾਬਾ ਜੀ ਇਹ ਦੱਸੋ ਜੀ ਇਹਦਾ ਕੀ ਹਾਸਿਲ ਮੁਕਾਮ ਹੈ? ਇਹਦਾ ਅਸਲ ਗੱਲ ਇਹ ਵੇ ਵੀ ਮਾੜੇ ਹਨ ਗਰੀਬ ਸਨ ਜੀ ਜੀ ਤੇ ਘਰ ਰਜਾਈ ਆ ਨਹੀਂ ਸੀ ਠੀਕ ਹੈ ਤੇ ਉੱਤੋਂ ਮਹੀਨਾ ਆ ਗਿਆ ਪੋਹ ਦਾ ਠੀਕ ਹੈ ਤੇ ਉਹ ਵਿਚਾਰੀ ਠੰਡ ਨਾਲ ਮਰ ਗਈ ਤੇ ਧੀ ਦਾ ਨਾਂ ਰੱਖ ਗਈ ਨਿੱਗੀ। ਠੀਕ ਹੈ ਆਪੀ ਪਾਲੇ ਦਾ ਮਰ ਗਈ ਤੇ ਧੀ ਦਾ ਨਾਂ ਨਿੱਗੀ ਰੱਖ ਗਈ। ਨਿੱਗੀ ਦਾ ਕੀ ਬਾਤ ਹੈ। ਅੱਛਾ ਜੀ ਸਾਡਾ ਅਗਲਾ ਜਨਾਬ ਮੁਹਾਵਰਾ ਹੈ ਜ਼ਾਤ ਦੀ ਕੋੜ ਕਿੱਲੀ ਤੇ ਛਤੀਰਾਂ ਨੂੰ ਜਫੇ। ਇਹ ਜਨਾਬ ਕਿਸ ਵਕਤ ਬੋਲਿਆ ਗਿਆ ਇਹ ਤੇ ਕਿਸ ਵਜ੍ਹਾ ਤੋਂ ਬੋਲਿਆ ਗਿਆ ਇਹ ਜ਼ਰਾ ਦੱਸਿਓ। ਇਹ ਵਜ੍ਹਾ ਇਹ ਹੋਈ ਹੈ ਵੀ ਗਰੀਬ ਆਦਮੀ ਉੱਠ ਕੇ ਵੱਡਾ ਹਾਰਾ ਜੱਫਾ ਮਾਰ ਲਏ ਹਾਂ ਤੇ ਉਹਨੂੰ ਪੂਰਾ ਨਹੀਂ ਆ ਸਕਦਾ। ਜੀ ਜੀ ਜਿਸ ਤਰ੍ਹਾਂ ਜਾਤ ਦੀ ਕੋੜ ਕੇ ਲਈਏ ਤੇ ਛਤੀਰ ਨੂੰ ਜੱਫਾ ਪਾ ਕੇ ਤੇ ਉਹਨੇ ਕੋਈ ਚੁੱਕ ਥੋੜਾ ਲੈਣਾ ਹੈ। ਹਾਂ ਛਤੀਰ ਤੇ ਚੁੱਕਿਆ ਨਹੀਂ ਜਾਣਾ ਉਹਦੇ ਕੋਲੋਂ ਬਿਲਕੁਲ ਤੇ ਜੱਫਾ ਪਾ ਲੈਂਦੀ ਉਹ ਕੋੜ ਕੇ ਲਈ ਉੱਤੇ ਛੱਤ ਦੇ ਨਾਲ ਛਤੀਰ ਨੂੰ ਜੱਫਾ ਮਾਰ ਲੈਂਦੀ। ਇਸੇ ਤਰ੍ਹਾਂ ਬੰਦੇ ਨੂੰ ਆਪਣੀ ਚਾਦਰ ਵੇਖ ਕੇ ਲੱਤਾਂ ਵਿਛਾਣੀਆਂ ਚਾਹੀਦੀਆਂ ਨੇ ਤੇ ਉਹਨੂੰ ਆਪਣੇ ਆਪ ਤੋਂ ਵੱਧ ਕੰਮ ਨਹੀਂ ਕੋਈ ਕਰਨਾ ਚਾਹੀਦਾ। ਅੱਛਾ ਜੀ ਸਾਡਾ ਅਗਲਾ ਸਵਾਲ ਹੈ ਅਗਲਾ ਮੁਹਾਵਰਾ ਜਿਹੜਾ ਹੈ ਬੜਾ ਤਗੜਾ ਜੇ ਤੇ ਸੋਚ ਸਮਝ ਕੇ ਦਾ ਜਵਾਬ ਦੇਣਾ ਜੀ। ਠੀਕ ਹੈ ਜੀ। ਚਲੋ ਠੀਕ ਹੈ ਭਾਜੀ। ਸੌਣਾ ਰੂੜੀਆਂ ਤੇ ਸੁਪਨੇ ਸ਼ੀਸ਼ ਮਹਲਾਂ ਦੇ। ਹਾਂ ਇਹ ਜਨਾਬ ਕਿਸ ਮੌਕੇ ਤੇ ਕਿਸ ਵਜ੍ਹਾ ਤੋਂ ਬੋਲਿਆ ਗਿਆ ਇਹ ਇਹਦਾ? ਬੜਾ ਸੌਖਾ ਸਵਾਲ ਹੈ। ਇਹਦਾ ਤਾਂ ਜਵਾਬ ਹੀ ਬੜਾ ਸੌਖਾ ਹੈ। ਇਹ ਤੇ ਹਰ ਬੰਦਾ ਸਮਝ ਸਕਦਾ ਏ। ਜੀ ਜੀ ਬਈ ਸੌਣਾ ਰੂੜੀਆਂ ਤੇ ਸੁਪਨੇ ਸ਼ੀਸ਼ ਮਹਲਾਂ ਦੇ। ਹਾਂ ਭਈ ਜਿੰਨੇ ਜੋਗਾ ਤੂੰ ਐਵੇਂ ਤੂੰ ਉਹਨਾਂ ਕੰਮ ਕਰ। ਜੀ ਜੀ ਭਈ ਘਰ ਖਾਣ ਨੂੰ ਨਹੀਂ ਤੇ ਮਾਂ ਪੀਣ ਗਈ ਦੀ ਏ। ਜੀ ਜੀ ਲੈ ਵਿੱਚ ਹੀ ਕੁਝ ਬਾਤ ਆ ਚੱਲਦਾ। ਠੀਕ ਨੇ ਠੀਕ ਹੈ ਜੀ। ਘਰ ਖਾਣ ਨੂੰ ਨਹੀਂ ਤੇ ਮਾਂ ਪੀਣ ਗਈ ਦੀ ਏ। ਹਾਂਜੀ ਹਾਂਜੀ ਭਈ ਸੌਣਾ ਤੇ ਤੂੰ ਕਦੇ ਪੁੰਜੇ ਹੀ ਬਿਸਤਰਾ ਮੰਜੀ ਵੀ ਹੈ ਨਹੀਂ ਘਰ ਹਾਂ ਤੇ ਸੁਪਨੇ ਤੂੰ ਸ਼ੀਸ਼ ਮਹੱਲਾਂ ਦੇ ਪਿਆ ਲੈਣੇ ਲੋਕਾਂ ਦੇ ਸਮਾਨਾਂ ਤੇ ਸੌਂਦੇ ਰਹਿੰਦੇ। ਮਲ ਹੋਏ ਵੇਖ ਕੇ ਲੋਕਾਂ ਦੇ ਤੇ ਤੂੰ ਪਿਆ ਖੁਸ਼ ਹੁੰਦਾ ਹੈ। ਇਹ ਨਾ ਕੰਮ ਕਰ ਜਿੰਨੇ ਜੋ ਗਿਆ ਉਹ ਨਹੀਂ ਜੀ ਰਹੋ। ਵਾਹ ਜੀ ਵਾਹ। ਐਸੀ ਜੀ ਸਾਡੀ ਅੱਜ ਦੀ ਵੀਡੀਓ
ਉਮੀਦ ਕਰਾਂਗੇ ਮੇਰੀ ਅੱਜ ਦੀ ਹੁਣ ਤੂੰ ਵੀਡੀਓ ਮੇਰਾ ਤੁਹਾਨੂੰ ਸ਼ੇਰ ਚੰਗੀ ਬਣਾ। ਲੱਗੀ ਹੋਏਗੀ। ਅਗਰ ਵੀਡੀਓ ਲੱਗੇ ਚੰਗੀ ਤੇ ਵੀਡੀਓ ਨੂੰ ਇੱਕ ਲਾਈਕ ਕਰ ਦੇਣਾ ਤੇ ਜਿਹੜੇ ਦੋਸਤ ਮੇਰੇ ਚੈਨਲ ਤੇ ਨਏ ਨੇ ਉਹ ਜਲਦੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਤੈਨੂੰ ਦਿਓ ਕਿਵੇਂ ਤਾਂ ਕਿ ਸ਼ੇਰ- ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਬਰ ਵਕਤ ਪਹੁੰਚਦਾ ਰਹੇ। ਮੈਨੂੰ ਦਵੋ ਇਜਾਜ਼ਤ, ਹਮੇਸ਼ਾ ਖੁਸ਼ ਰਹੋ, ਆਬਾਦ ਰਹੋ। ਅੱਲਾਹ ਹਾਫਿਜ਼।